व्यूअर्स वेलकम बैक इन अवर प्रोग्राम। सो थर्ड वाले सैगमेंट ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਜਦੋਂ ਤੋਂ ਲੱਦਾਖ ਵਿੱਚ ਚੀਨ ਭਾਰਤ ਟਕਰਾਅ ਚੱਲ ਰਿਹਾ ਹੈ ਸੋ ਕਸ਼ਮੀਰੀਆਂ ਦੀਆਂ ਜਿਹੜੀਆਂ ਮੁੱਖ ਪਾਰਟੀਆਂ ਨੇ ਉਹਨਾਂ ਨੇ ਚੁੱਪ ਧਾਰੀ ਹੋਈ ਹੈ। ਇਸ ਨੂੰ ਲੈ ਕੇ ਜੋ ਦਿੱਲੀ ਦੀ ਮੋਦੀ ਸਰਕਾਰ ਹੈ ਉਹ ਕਾਫੀ ਪਰੇਸ਼ਾਨ ਹੈ। ਦੂਸਰੇ ਪਾਸੇ ਭਾਰਤ ਵੱਲੋਂ ਗਿਲਗਿਤ ਬਲਸਤਾਨ ਦਾ ਰੋਲਾ ਹੈ ਉਹ ਉੱਚੀ ਸੁਰ ਵਿੱਚ ਪਾਇਆ ਜਾ ਰਿਹਾ ਹੈ। ਇਸ ਉੱਪਰ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਨੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? देखो ਅਸੀਂ ਪਹਿਲੇ ਸੈਗਮੈਂਟ 'ਚ ਵੀ ਇਸ ਗੱਲ ਦੇ ਉੱਤੇ ਥੋੜਾ ਜਿਹਾ ਟੱਚ ਕੀਤਾ ਸੀ ਇਸ ਇਸ਼ੂ ਨੂੰ ਜੀ ਕਿ ਜੇ ਭਾਰਤ 5 ਅਗਸਤ 2019 ਨੂੰ ਆਈਨੀ ਗੁੰਡਾਗਰਦੀ ਨਾ ਕਰਦਾ, ਜੰਮੂ ਕਸ਼ਮੀਰ ਦਾ ਸਟੇਟਸ ਨਾ ਤੋੜਦਾ, ਆਰਟੀਕਲ 370 ਉਹਦੇ ਸਟੇਟਹੁੱਡ ਨੂੰ ਹੀ ਖਤਮ ਨਾ ਕਰਦਾ ਜੀ ਤੇ ਇਹ ਜਿਹੜੀ ਸਿਚੁਏਸ਼ਨ ਅੱਜ ਬਣੀ ਹੋਈ ਹੈ, ਚਾਰ ਚਫੇਰਿਓਂ ਜੁੱਤੀਆਂ ਵਰ ਰਹੀਆਂ ਨੇ ਗੁਆਂਢੀ ਦੇਸ਼ਾਂ ਵੱਲੋਂ, ਨੇਪਾਲ ਵੀ ਹੱਥ ਚੋਂ ਨਿਕਲਿਆ, ਸ੍ਰੀਲੰਕਾ ਵੀ ਨਿਕਲਿਆ, ਈਵਨ ਬੰਗਲਾਦੇਸ਼ ਨੇ ਵੀ ਕੋਈ ਸਟੇਟਮੈਂਟ ਇੰਡੀਆ ਦੇ ਹੱਕ 'ਚ ਨਹੀਂ ਦਿੱਤੀ। ਦੁਨੀਆ 'ਚ ਕਿਤੇ ਵੀ ਸ਼ੋਲਜਰਸ ਮਰਿਆਂ ਲਈ ਅਫਸੋਸ ਦਾ ਇਜ਼ਹਾਰ ਕੀਤਾ, ਹਰ ਕੋਈ ਕਰਦਾ, ਕਿਤੇ ਵੀ ਕੋਈ ਮਾਰਿਆ ਜਾਂਦਾ, ਲੇਕਿਨ ਇੱਕ ਵੀ ਜਿਹੜੀ ਹੈ ਸਟੇਟਮੈਂਟ ਆਫ ਸਪੋਰਟ ਇੰਡੀਆ ਦੇ ਹੱਕ 'ਚ ਨਹੀਂ ਆਈ ਹੈ। ਇਹ ਸਾਰਾ ਜਿਹੜੇ ਮਜ਼ਲੂਮ ਕਸ਼ਮੀਰੀ ਜਿਨ੍ਹਾਂ ਦੇ ਉੱਤੇ ਜ਼ੁਲਮ ਚੱਲ ਰਿਹਾ ਹੈ और पिछले लगभग 6 महीने जिन्हों के अपने कहण मुताबिक 70% ज़्यादा नौजवान इन्होंने झूठे पुलिस मुकाबले च मारे ने। रोज़ाना खबर होंदियां जी फलां पुलिस मुकाबला, ढिमका पुलिस मुकाबला, और असी क्योंकि पंजाब च देखा होया कि की इन्होंने किया 4 दहाइयां ये उत्थों जिहड़ी है यूथ की बिल्कुल जिहड़ा उन्होंने लिक्विडेट कर रहे हैं, एलिमिनेट कर रहे हैं। ਹੁਣ ਇੱਕ ਅਕਸਰ ਸਾਡੀਆਂ ਮਾਵਾਂ ਵੀ ਇਹ ਅਖਾਣ ਇਸਤੇਮਾਲ ਕਰਦੀਆਂ ਸੀ, ਸਾਡੀ ਜ਼ੁਬਾਨ 'ਚ ਵੀ ਹੁੰਦਾ ਕਿ ਭਾਈ ਮਾਰਨਾ ਵੀ ਤੇ ਰੋਣ ਵੀ ਨਹੀਂ ਦੇਣਾ। ਬਿਲਕੁਲ ਹੁਣ ਕਸ਼ਮੀਰੀਆਂ ਦੇ ਉੱਤੇ ਕੀ ਜ਼ੁਲਮ ਚੱਲ ਰਿਹਾ ਹੈ, ਹਾਲਾਂ ਦੁਨੀਆ 'ਚ ਥੋੜੀ ਬਹੁਤ ਆਵਾਜ਼, ਕੋਈ US ਕਾਂਗਰਸ ਦਾ ਕੋਈ ਕਮੇਟੀ ਨੇ ਮਤਾ ਕਰਤਾ, ਕੋਈ ਹਿਊਮਨ ਰਾਈਟਸ ਦਾ ਹੋ ਗਿਆ, ਕੋਈ ਦੂਜਾ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ कि अदर दैन पाकिस्तान जिहदी वोकल आवाज़ रही है, क्योंकि बहुत सारे कश्मीरी पाकिस्तान च भी वसते ने और पाकिस्तान की स्टेट पॉलिसी भी रही है, किते भी इफेक्टिव तरीके दे नाल जिन्हों कोई जिन्हों कहते हैं कि कोई टू पुट द फुट ऑन द सॉयल कि भाई जमीन ते पैर धरिया कि मदद करनी है, हील कड्ढनी तो बाद की गल है, सानू इस किस्म का रुझान देखने च नहीं आया। ਹੁਣ ਜੋ ਚੀਨ ਨੇ ਲੱਦਾਖ ਦੇ ਵਿੱਚ ਗਲਵਾਨ ਵੈਲੀ 'ਚ ਪੈਂਗੋਂਗ ਲੇਕ 'ਚ ਇਹਨਾਂ ਨੂੰ ਸਬਕ ਸਿਖਾਇਆ, ਚਾਈਨੀਜ਼ ਡਿਪਲੋਮੈਟ ਨੇ ਇਸਲਾਮਾਬਾਦ 'ਚ ਬੇਸ ਜਿਹੜਾ ਸੀ ਉਹਨੇ ਕਿਹਾ ਕਿ ਭਾਈ ਜੇ ਇਹਨਾਂ ਨੇ ਅੱਗੋਂ ਕੀਤਾ ਤੇ ਅਸੀਂ ਆਕੂਪਾਈਡ ਇੰਡੀਅਨ ਆਕੂਪਾਈਡ ਕਸ਼ਮੀਰ ਦੇ ਵਿੱਚ ਜਿਹੜਾ ਫੌਜ ਵੀ ਜਾ ਸਕਦੀ ਹੈ ਸਾਡੀ। ਹੁਣ ਇਸ ਸਾਰੇ ਨੇ ਜ਼ਾਹਰ ਹੈ ਕਸ਼ਮੀਰੀਆਂ ਨੂੰ ਕਿਤੇ ਨਾ ਕਿਤੇ ਹੋਪ ਦਿੱਤੀ ਕਿ ਵੀ ਭਾਵੇਂ ਇਹ ਕ੍ਰਾਈਸਿਸ ਹੈ, ਭਾਵੇਂ ਸਾਡਾ ਜਿਹੜਾ ਇਹ ਸਾਰੇ ਦੇ ਵਿੱਚ ਸਾਨੂੰ ਬਿਲਕੁਲ ਨੌਨ ਫੈਕਟਰ ਬਣਾਉਣ ਦੀ ਕੋਸ਼ਿਸ਼ ਹੈ। ਸੋ ਉਹਨਾਂ ਨੇ ਇਸ ਦੇ ਉੱਤੇ ਇਹ ਨਹੀਂ, ਬਾਕੀ ਤਾਂ ਇੱਕ ਆਜ਼ਾਦੀ ਪਸੰਦ ਨੂੰ ਤਾਂ ਕਲੀਅਰ ਹੈ ਕਿ ਵੀ ਭਾਵੇਂ ਕੁਝ ਬਦਲਦੇ ਰਹਿਣ, ਲੋਕਲ ਹਾਲਾਤ ਕੀ ਹੋਣ, ਅਲਟੀਮੇਟਲੀ ਅਸੀਂ ਆਜ਼ਾਦ ਹੋਣਾ, ਉਹ ਤਾਂ ਇੱਕ ਨੁਕਤੇ ਤੇ ਖੜੇ ਨੇ। ਲੇਕਿਨ ਜਿਹੜੀਆਂ ਦੋ ਧਿਰਾਂ ਜਿਨ੍ਹਾਂ ਨੇ ਸਮਾਂ ਜਿਹੜੇ ਬੀਤੇ ਦੇ ਵਿੱਚ ਕਾਂਗਰਸ ਨਾਲ ਵੀ ਅਲਾਇੰਸ ਕੀਤੀ, BJP ਨਾਲ ਵੀ ਕੀਤੀ, ਮਹਿਬੂਬਾ ਮੁਫਤੀ ਦੀ ਪਾਰਟੀ ਜਿਹੜੀ ਹੈ ਉਹਨਾਂ ਨੇ BJP ਦੇ ਨਾਲ ਸਰਕਾਰ ਬਣਾਈ, ਫਾਰੂਕ ਅਬਦੁੱਲਾ ਦੀ ਨੈਸ਼ਨਲ ਕਾਨਫਰੰਸ ਹੈ। ਸੋ ਕੁੱਲ ਮਿਲਾ ਕੇ ਇਹ ਦੋਨੋਂ ਹੀ ਪਾਰਟੀਆਂ PDP ਔਰ ਨੈਸ਼ਨਲ ਕਾਨਫਰੰਸ, ਇਹਨਾਂ ਦੇ ਲੀਡਰਸ ਨੇ ਵੀ ਮਰੇ ਹੋਏ ਸ਼ੋਲਜਰਸ ਦੇ ਪਰਿਵਾਰਾਂ ਨਾਲ ਤਾਂ ਅਫਸੋਸ ਦਾ ਇਜ਼ਹਾਰ ਕੀਤਾ, ਲੇਕਿਨ ਉਹਨਾਂ ਨੇ ਕੋਈ ਚੀਨ ਨੂੰ ਕੰਡੈਮ ਨਹੀਂ ਕੀਤਾ। ਹੁਣ ਇਹਨਾਂ ਨੂੰ ਇਹ ਹੈ ਕਿ ਵੀ ਅਸੀਂ ਇਹਨਾਂ ਨੂੰ ਜਿਵੇਂ ਮਾਰਨਾ ਵੀ ਤੇ ਰੋਣ ਵੀ ਨਾ ਦੇਣਾ। ਹੁਣ ਇਹ ਕਹਿੰਦੇ ਨੇ ਕਿ ਜਿਨ੍ਹਾਂ ਨੂੰ ਅਸੀਂ ਮਾਰਿਆ ਉਹ ਸਾਡੇ ਹੱਕ ਦੇ ਵਿੱਚ ਜਿਹੜਾ ਉਹ ਕਸੀਦੇ ਪੜ੍ਹਨ, ਔਰ ਇਹ ਖਬਰ ਹੈ ਕਿ ਦਿੱਲੀ ਵਾਚਿਸ ਕਸ਼ਮੀਰ ਪਾਰਟੀ ਸਾਇਲੈਂਸ ਔਨ ਲੱਦਾਖ ਵਿਦ ਕੰਸਰਨ, ਕਿ ਜੀ ਦਿੱਲੀ ਦੇ ਵਿੱਚ ਦਿੱਲੀ ਹੈਜ਼ ਟੇਕਨ ਏ ਨੋਟ ਆਫ ਦਾ ਡੈਫਨਿੰਗ ਸਾਇਲੈਂਸ, ਡੈਫਨਿੰਗ ਕਿ ਬਿਲਕੁਲ ਬੋਲੇਪਨ ਦੀ ਹੱਦ ਤੱਕ ਦੀ ਸਾਇਲੈਂਸ ਜਿਹੜੀ ਹੈ ਉਹ ਬਿਲਕੁਲ ਗੂੰਗਿਆਂ ਵਾਲੀ ਡੈਫਨਿੰਗ ਸਾਇਲੈਂਸ ਆਫ ਦਾ ਕਸ਼ਮੀਰ ਸੈਂਟਰਿਕ ਪਾਰਟੀਜ਼ on the tense situation in Ladakh, especially after the June 15 clashes in Galwan Valley in which 20 Indian soldiers were killed. Agge jo main kiya usse da no Kashmiri party condemned the killing of Indian soldiers, though they did condole the death. उन्होंने कहा जी उन्होंने ਜਿਹੜਾ ਉਹਨਾਂ ਨੇ ਭਾਵੇਂ ਉਹਦੇ ਤੇ ਅਫਸੋਸ ਦਾ ਇਜ਼ਹਾਰ ਕੀਤਾ, ਪਰ
ਕੰਡੈਮ ਨਹੀਂ ਕੀਤਾ ਉਹਨਾਂ ਦੀਆਂ ਕਿਲਿੰਗਸ ਨੂੰ ਜੀ। ਔਰ ਉਹਨਾਂ ਨੇ ਕਿਹਾ ਕਿ ਵੀ देयर वर नो ਮੈਸੇजेस ਆਫ ਸੋਲੀਡੈਰਿਟੀ ਵਿਦ ਦਾ ਨੇਸ਼ਨ ਇਨ ਥੀਸ ਟਾਈਮਸ ਵੈਨ ਦਾ ਐਂਟਾਇਰ ਕੰਟਰੀ ਸਟੂਡ ਰੌਕ ਸੋਲਿਡ ਵਿਦ ਦਾ ਇੰਡੀਅਨ ਆਰਮੀ, ਕਿ ਕਸ਼ਮੀਰੀਆਂ ਦੇ ਵਿੱਚ ਤੇ ਕੋਈ ਜਿਹੜਾ ਉਹ ਆਵਾਜ਼ ਹੀ ਨਹੀਂ ਆਈ ਔਰ ਦੂਜਾ ਇਸ ਗੱਲ ਤੋਂ ਬੜੇ ਫਿਕਰਮੰਦ ਨੇ। ਜੀ। ਹੁਣ ਇਹ ਹੈ ਉਹਨਾਂ ਦਾ ਕੰਸਰਨ ਇਹ ਦੱਸਣ ਲਈ ਕਿ ਵੀ ਹੁਣ ਜੇ ਉਹਨਾਂ ਨੇ ਉਹਨਾਂ ਨੂੰ ਕੁੱਟਣਾ ਹੈ, ਪਹਿਲਾਂ ਤਾਂ ਇਹ ਕਹਿ ਕੇ ਕਿ ਜੀ ਪਾਕਿਸਤਾਨ ਨਾਲ ਰਲੇ ਹੋਏ ਨੇ, ਦੂਜਾ ਹੁਣ ਇਹਦੇ 'ਚ ਵੀ ਇਹਨਾਂ ਨੇ ਐਕਸਕਿਊਜ਼ ਲੱਭ ਲਿਆ ਹੈ ਕਿ ਜੀ ਤੁਸੀਂ ਕਿਉਂਕਿ ਇੰਡੀਅਨ ਆਰਮੀ ਨਾਲ ਸੋਲੀਡੈਰਿਟੀ ਨਹੀਂ ਦਿਖਾਈ, ਚੀਨ ਨੂੰ ਕੰਡੈਮ ਨਹੀਂ, ਇਸ ਲਈ ਤੁਸੀਂ ਦੇਸ਼ ਧਰੋਹੀ ਹੋ। ਸੋ ਇੱਕ ਪਾਸੇ ਤਾਂ ਉਹਨਾਂ ਨੇ, ਲੇਕਿਨ ਖੁਦ ਭਾਰਤ ਦੀ ਸਰਕਾਰ ਉੱਥੇ ਕੀ ਕਰ ਰਹੀ ਹੈ, ਦੋ ਖਬਰਾਂ ਇਸ ਹਵਾਲੇ ਨਾਲ ਬੜੀਆਂ ਕਲੀਅਰ ਨੇ। notwithstanding opposition from political groups, over 12,000 domicile certificates issued in Jammu alone। और उन्होंने कहा कि भाई बेशक पॉलिटिकल पार्टियां कह रही हैं कि भाई तुसी डेमोग्राफिक्स बदल रहे हो, और जिवें उन्होंने पहले जिहड़े डोमिसाइल इशू किए वो बिहार का एक IAS हिंदू अफसर सी और ज़ाहिर है सारे बिहारी, और हुण 12,000 गैर कश्मीरी जिहड़े ने उन्होंने डोमिसाइल सर्टिफिकेट इशू किए ने। और ये एक जिहड़ा खतरनाक एलीमेंट होर आने वाले पीरीयड च है, तुसी देखो कि जदों असीं ये कहते हैं कि ब्राह्मण 4,000 साल का कन्वोल्यूटेड माइंडेड है, तो एवें नहीं है। नेपाल इन्हां दे हत्थां चों निकल गया। भारत की फौज दे विच 32,000 रेगुलर गोरखे नेपाली नेपाल रीजन दे ने, बिल्कुल। और इस तो इलावा जिहड़े विद इन इंडिया गोरखे ने उन्हां दी आबादी भी जिहड़ी है वो इन मिलियंस है। ਹੁਣ ਇਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਇਹ ਬਿਹਾਰੀ ਯੂਪੀ ਵਾਲੇ ਤੁਸੀਂ ਕਸ਼ਮੀਰ 'ਚ ਜਾ ਕੇ ਬਿਠਾ ਵੀ ਦਿਓ, ਜਦੋਂ ਕਸ਼ਮੀਰੀ ਜੁਝਾਰੂਆਂ ਨੇ ਬੜਕ ਮਾਰੀ ਤੇ ਉਹਨਾਂ ਦੀਆਂ ਤਾਂ ਪੈਂਟਾਂ ਲਿਬੜ ਜਾਣੀਆਂ, ਔਰ ਉਹਨਾਂ 'ਚ ਬਹੁਤ ਸਾਰੇ ਆਪਣੇ ਜਿਹੜੇ ਧੋਤੀਆਂ ਵਾਲੇ ਨੇ ਸਣੇ ਕਸ਼ਮੀਰੀ ਪੰਡਤਾਂ ਦੇ ਉਹ ਦੌੜਨਗੇ। ਔਰ ਉਹਦੇ ਲਈ ਉਹਨਾਂ ਨੇ ਉਹਦਾ ਤੋੜ ਕੀ ਲੱਭਿਆ ਹੈ, ਮੈਨੀ ਰਿਟਾਇਰਡ ਗੁਰਖਾ ਸੋਲਜਰਸ ਇਨ 6.6 thousand ਟੂ ਗੈਟ ਜੰਮੂ ਐਂਡ ਕਸ਼ਮੀਰ ਡੋਮਿਸਾਈਲ। ਜਿਹੜੇ 6,500 ਦੇ ਕਰੀਬ ਨੂੰ ਇਹ ਡੋਮਿਸਾਈਲ ਦੇ ਰਹੇ ਨੇ, ਉਹਨਾਂ ਚੋਂ ਬਹੁਤ ਸਾਰੇ ਜਿਹੜੇ ਫੌਜ ਚੋਂ ਰਿਟਾਇਰ ਗੋਰਖਾ ਸਿਪਾਹੀ ਨੇ, ਗੋਰਖੇ ਨੇ, ਉਹਨਾਂ ਨੂੰ ਹੋ ਰਿਹਾ ਕਿ ਦਾ ਪਾਸਟ 1 week since Jammu and Kashmir administration started issuing domicile certificates, over 6,600 applicants, majority of them retired soldiers and officers from Gurkha community, have got the document that allows them to buy property and apply for jobs in union territory। ਹੁਣ ਇਹ 6,500 ਦੇ ਕਰੀਬ ਗੋਰਖਾ ਸਿਪਾਹੀ ਨੇ, ਉਹਨਾਂ ਦੇ ਪਰਿਵਾਰ ਨੇ, ਜਿਨ੍ਹਾਂ ਨੂੰ ਜਿਹੜਾ ਉਹਨਾਂ ਨੇ ਇਸ਼ੂ ਕੀਤਾ ਕਿ ਉਹ ਹੁਣ ਕਸ਼ਮੀਰ ਦੇ ਵਿੱਚ ਰਹਿ ਸਕਦੇ ਨੇ। ਉਹਨੇ ਕਿਹਾ ਕਿ ਇੱਕ ਕਹਿ ਰਿਹਾ ਕਿ ਇਨ ਮਾਈ ਤਹਿਸੀਲ ਅਲੋਨ nearly there are 2,500 from Gurkha community who had served in the Indian army and their families who got domicile. There are quite a few from the Valmiki community also। So ਜ਼ਾਹਰ ਹੈ ਕਿ ਵਾਲਮੀਕੀ ਸ਼ਡਿਊਲ ਕਾਸਟ ਨੇ ਉਹਨਾਂ ਨੂੰ ਵੀ, ਲੇਕਿਨ ਜੇ 2,500 ਗੋਰਖਾ ਇੱਕ ਤਹਿਸੀਲ ਦੇ ਵਿੱਚੋਂ ਉਹਨਾਂ ਨੂੰ ਕਸ਼ਮੀਰ ਦੇ ਵਿੱਚੋਂ ਸੈਟਲ ਕਰ ਰਹੇ ਨੇ, ਤਾਂ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਆਉਣ ਵਾਲੇ ਪੀਰੀਅਡ 'ਚ ਇਹਨਾਂ ਨੇ ਲੜਾਈ ਦੇ ਲਈ ਇਹ ਫਰੰਟ ਖੋਲ ਦਿੱਤਾ ਹੈ ਕਿ ਕਸ਼ਮੀਰੀ ਜੁਝਾਰੂ ਤੇ ਗੋਰਖੇ ਜਿਹਨਾਂ ਜਿਹੜੇ ਉੱਥੇ ਜ਼ਬਰਦਸਤੀ ਉਹਨਾਂ ਦੀਆਂ ਜ਼ਮੀਨਾਂ 'ਚ ਬਿਠਾਏ ਜਾਣਗੇ, ਉਹ ਆਪਸ 'ਚ ਲੜਨਗੇ, ਉਲਝਣਗੇ। ਨੇਪਾਲ ਦਾ ਪਾਕਿਸਤਾਨ ਦੇ ਨੇੜੇ ਆਣਾ, ਨੇਪਾਲ ਦਾ ਖਾਲਿਸਤਾਨ ਦੀ ਤਹਿਰੀਕ ਦੇ ਨੇੜੇ ਆਣਾ, ਇਹ ਵੀ ਇਹਦੇ 'ਚ ਇੱਕ ਰੁਕਾਵਟ ਬਣ ਜਾਏਗਾ ਕਿ ਦੇਖੋ ਜੀ ਸਾਡੇ ਗੋਰਖਿਆਂ ਨਾਲ ਉੱਥੇ ਕੀ ਹੋ ਰਿਹਾ। ਔਰ ਇਸ ਸਾਰੇ ਦੇ ਨਾਲ ਇਹ ਸ਼ਰਾਰਤ, ਔਰ ਉਧਰੋਂ ਰੋ ਰਹੇ ਨੇ ਕਿ ਜੀ ਉਹਨਾਂ ਨੇ ਕੋਈ ਸੋਲੀਡੈਰਿਟੀ ਨਹੀਂ ਦਿਖਾਈ, ਫਿਕਰ ਕਰ ਰਹੇ ਨੇ। ਔਰ ਦੂਜੇ ਪਾਸੇ ਜਿਹੜੀ ਸ਼ਰਾਰਤ ਤੇ ਗਿਲਗਿਤ ਬਲਿਸਤਾਨ ਦੇ ਹਵਾਲੇ ਨਾਲ ਕਰ ਰਹੇ ਨੇ ਕਿ ਭਾਈ ਇਹਨਾਂ ਨੇ ਫੇਰ ਇੰਡੀਆ ਨੇ ਦਾਅਵਾ ਠੋਕਿਆ, ਕਿਉਂਕਿ ਹੁਣ ਪਾਕਿਸਤਾਨ ਦੇ ਸੁਪਰੀਮ ਕੋਰਟ ਦੇ ਆਰਡਰ ਮੁਤਾਬਕ ਉੱਥੇ ਚੋਣਾਂ ਕਰਾਉਣ ਦਾ ਆਰਡਰ ਹੈ, ਔਰ ਇੰਡੀਆ ਕਹਿ ਰਿਹਾ ਦੇਖੋ ਜੀ ਇਹ ਗਿਲਗਿਤ ਬਲਿਸਤਾਨ ਤਾਂ ਇਹ ਸਾਡੇ ਇਲਾਕੇ ਨੇ, ਇਹ ਪਾਕਿਸਤਾਨ ਆਕੂਪਾਈਡ ਕਸ਼ਮੀਰ ਹੈ, ਔਰ ਇਹਦੇ ਤੇ ਉਹ ਆਪਣਾ ਉਹ ਫੋਕੀ ਜਿਹੜੀ ਹੈ ਉਹ ਗੁੱਸਾ ਝਾੜ ਰਹੇ ਨੇ। ਇੰਡੀਆ ਪਾਕਿਸਤਾਨ ਟੈਂਪਰੇਚਰ ਰਾਈਜ਼ ਓਵਰ ਗਿਲਗਿਤ notwithstanding India's objection, Pak planning to hold elections in Gilgit Baltistan next month कि अगले महीने दे बावजूद कि असी प्रोटेस्ट किया वो चोणा करवान जा रहे हैं। फिर war of words heat up between India and Pakistan over Gilgit Baltistan कि जी वो बहुत उच्चा है। और इस सारे मैं समझदा है
ਵੀ ਪਾਕਿਸਤਾਨ ਨੇ ਵੀ ਜੀ ਥੋੜੀ ਜਿਹੀ ਪੇਸ਼ਕਦਮੀ ਕੀਤੀ ਹੈ ਸ਼ੁਰੂ। ਹਾਲਾਂ ਇਹ ਖਬਰਾਂ ਵੀ ਨੇ, ਉਹਨਾਂ ਦੇ ਮੀਡੀਆ 'ਚ ਵੀ ਡਿਸਕਸ ਹੁੰਦੀਆਂ ਕਿ ਜੀ ਅਮਰੀਕਾ ਦੇ ਪ੍ਰੈਸ਼ਰ ਦੇ ਥੱਲੇ ਜਿਹੜਾ ਆਲਮੋਸਟ $80 ਬਿਲੀਅਨ ਦੇ ਖਰਚ ਦੇ ਨਾਲ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਹੈ ਉਹਨੂੰ ਸਲੋ ਉਹਦਾ ਕੰਮ ਚੱਲ ਰਿਹਾ ਹੈ। ਹਾਲਾਂਕਿ ਜਿਹੜੇ ਇੰਟਰ ਸਰਵਿਸ ਪਬਲਿਕ ਰਿਲੇਸ਼ਨ ਦੇ ISPR ਦੇ ਡਾਇਰੈਕਟਰ ਹੁੰਦੇ ਸੀ, ਮੀਡੀਆ ਨੂੰ ਬਰੀਫ ਕਰਦੇ ਸੀ, ਜਨਰਲ ਅਸੀਮ ਬਾਜਵਾ, ਉਹਨਾਂ ਨੂੰ ਹੈੱਡ ਲਾਇਆ ਹੋਇਆ ਇਸ ਦਾ CPEC ਦਾ। ਲੇਕਿਨ ਇਹ ਮੇਰਾ ਖਿਆਲ ਹੈ ਵੀ ਚੀਨ ਨੇ ਥੋੜੇ ਜਿਹੇ ਕੰਨ ਖਿੱਚੇ ਲੱਗਦੇ ਨੇ ਪਾਕਿਸਤਾਨ ਦੇ। ਪਾਕਿਸਤਾਨ ਵੀ ਕਈ ਵਾਰੀ ਦਬਾਅ ਵੀ ਹੈ, ਅਮਰੀਕਾ ਦਾ ਦਬਾਅ ਵੀ ਹੈ, ਕਿਉਂਕਿ ਇਸ ਸਾਰੇ ਦਾ ਜੋ ਕਸ਼ਮੀਰੀਆਂ ਦੇ ਨਾਲ ਵਾਪਰਿਆ 5 ਅਗਸਤ ਨੂੰ, ਜੋ ਹੁਣ ਭਾਰਤ ਨੂੰ ਜਿਹੜਾ ਚੁੱਕ ਦੇ ਕੇ ਇਹਨਾਂ ਦੇ ਜਿਹੜੇ ਜਬਾੜੇ ਪਨਵਾਏ ਨੇ, ਉਹ ਅਮਰੀਕਾ ਨੇ ਉਹਦਾ ਰੀਜ਼ਨ ਹੀ ਜਿਹੜਾ ਇਕਨੋਮਿਕਲ ਕੋਰੀਡੋਰ ਹੈ। ਕਿਉਂਕਿ ਇਹ ਦੁਨੀਆ ਦੀ ਲੜਾਈ ਬਾਈਪੋਲਰ ਵਰਲਡ, ਹੁਣ ਅਮਰੀਕਾ ਚਾਈਨਾ ਟ੍ਰੇਡ ਵਾਰ, ਔਰ ਇਸ ਸਾਰੇ 'ਚ ਜਿਹੜਾ ਸਫਰ ਲੋਕਲ ਕਸ਼ਮੀਰੀ ਕਰ ਰਹੇ ਨੇ, ਲੋਕਲ ਲੋਕ ਕਰਨਗੇ ਜੇ ਖਲਾਰਾ ਅੱਗੇ ਵੱਧ ਹੈ। ਔਰ ਇਸ ਸਾਰੇ 'ਚ ਪਾਕਿਸਤਾਨ ਨੇ, ਹੁਣ ਚਾਈਨਾ ਦੇ ਫੋਰਨ ਮਿਨਿਸਟਰ ਨੇ ਪਾਕਿਸਤਾਨ ਦੇ ਫੋਰਨ ਮਿਨਿਸਟਰ ਨਾਲ ਗੱਲਬਾਤ ਕੀਤੀ ਕੁਝ ਦਿਨ ਪਹਿਲਾਂ, ਉਹਨੂੰ ਕਿਹਾ ਹੋਣਾ ਕਿ ਭਾਈ ਕਿੱਥੇ ਸੁੱਤੇ ਹੋ, ਇਹਨੂੰ ਸਪੀਡ ਅਪ ਕਰੋ। ਇਹਨੇ ਇੰਡੀਆ ਨੇ ਜੋ ਕੰਮ ਉੱਥੇ ਕਰਾਚੀ ਸਟਾਕ ਐਕਸਚੇਂਜ ਤੇ ਅਟੈਕ ਕਰਵਾ ਕੇ ਕਰਵਾਇਆ, ਉਸ ਤੋਂ ਪਹਿਲਾਂ ਜਿਹੜਾ ਹੈਗਾ ਉਹ ਚਾਈਨੀਜ਼ ਕੌਂਸੂਲੇਟ ਤੇ ਅਟੈਕ ਹੋਇਆ ਸੀ, ਔਰ ਹੁਣ ਵੀ ਆਉਣ ਵਾਲੇ ਦਿਨਾਂ 'ਚ ਕੋਈ ਨਾ ਕੁਛ ਇਸ ਕਿਸਮ ਦੀਆਂ ਹਰਕਤਾਂ ਕਰਨਗੇ। ਪਰ ਇਹ ਜਿਹੜਾ ਸ਼ਾਇਦ ਪਾਕਿਸਤਾਨ ਨੂੰ ਵੀ ਉਸ ਸਲੰਬਰ 'ਚੋਂ ਉਹਨਾਂ ਨੇ ਜਗਾਇਆ ਹੋਏਗਾ ਚਾਈਨਾ ਨੇ। ਔਰ ਇਹ ਹੈ ਕਿ ਅੱਜ ਜਦੋਂ ਇੱਕ ਪਾਵਰ ਪਲਾਂਟ ਦਾ ਵੀ ਉਦਘਾਟਨ ਕੀਤਾ ਹੈ, ਹਾਈਡਰੋ ਪਾਵਰ, ਜਿਹੜਾ CPEC ਦੇ ਥੱਲੇ ਆਂਦਾ ਹੈ, ਇਮਰਾਨ ਖਾਨ ਉਹਨਾਂ ਨੇ ਵੀ ਕਿਹਾ ਕਿ ਜੀ ਇਹਨੂੰ ਅਸੀਂ ਤੇਜ਼ੀ ਨਾਲ ਮੁਕੰਮਲ ਕਰ ਰਹੇ ਹਾਂ। ਪਾਕਿਸਤਾਨ ਵਿਲ ਕੰਪਲੀਟ CPEC ਐਟ ਆਲ ਕੋਸਟ, says Prime Minister Imran Khan. CPEC connects Gwadar port in Pakistan's Balochistan with China's Xinjiang province. I hope ਕਿ ਪਾਕਿਸਤਾਨ ਹਾਲਾਂ ਸਿਆਣੇ ਨੇ ਬੰਦੇ ਉੱਥੇ ਬੈਠੇ ਹੋਏ, ਕੋਈ ਸਾਡੀ ਸਲਾਹ ਦੇ ਮੁਤਾਜ ਨਹੀਂ ਨੇ, ਪਰ ਮੈਂ ਸਮਝਦਾ ਵੀ ਕਈ ਵਾਰ ਓਪਰਚੁਨਿਟੀਜ਼ ਹੁੰਦੀਆਂ ਨੇ। ਜੇ 62 ਦੇ ਵਿੱਚ ਜਦੋਂ ਚੀਨ ਕੁੱਟ ਰਿਹਾ ਸੀ ਇੰਡੀਆ ਨੂੰ ਔਰ ਇਹ ਦੁਮਦਮਾ ਕੇ ਦੌੜ ਰਹੇ ਸੀ, ਉਦੋਂ ਪਾਕਿਸਤਾਨ ਦੇ ਉਸ ਵੇਲੇ ਦੇ ਰੂਲਰ ਅਯੂਬ ਖਾਨ ਹੌਸਲਾ ਕਰਦੇ, ਬਿਨਾਂ ਪਰਵਾਹ ਕੀਤੇ ਕਿ ਅਮਰੀਕਨ ਪ੍ਰੈਸ਼ਰ ਕੀ ਹੈ, ਕਸ਼ਮੀਰ ਦੇ ਵਿੱਚ ਆ ਜਾਂਦੇ। ਤੇ ਇਹ ਤਾਂ ਇਹਨਾਂ ਨੂੰ ਤਾਂ ਕੋਈ ਸੁਧ-ਬੁੱਧ ਨਹੀਂ ਸੀ ਕੀ ਕਰਨਾ, ਔਰ ਜਿਹੜੀ ਗੱਲ ਬਾਅਦ 'ਚ 65 'ਚ ਕਰਨੀ ਚਾਹੀ ਔਰ ਨਾ ਕਾਮਯਾਬ ਹੋਈ, ਫਿਰ ਉਹਦਾ ਨਤੀਜੇ ਹੁਣ ਤੱਕ ਕੀ ਨੇ ਸਾਹਮਣੇ ਹੈ। ਹੁਣ ਤਾਂ ਉਹਦਾ ਵਜੂਦ ਹੀ ਗਵਾ ਦਿੱਤਾ ਉਹਨਾਂ ਨੇ। 62 ਦੀ ਲਾਸਟ ਓਪਰਚੁਨਿਟੀ ਸੀ। ਸੋ ਹੁਣ ਮੈਂ ਸਮਝਦਾ ਕਿ ਜੋ ਮਰਜ਼ੀ ਦਬਾਅ ਹੋਏ, ਪਾਕਿਸਤਾਨ ਨੂੰ ਵੀ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਉਸ ਦਾ ਬੇਸ਼ੱਕ ਜਦੋਂ ਤੁਸੀਂ ਡੀਲਸ ਨੈਗੋਸ਼ੀਏਟ ਕਰਦੇ ਹੋ ਚਾਈਨਾ ਨਾਲ, ਆਪਣੇ ਇੰਟਰਸਟ ਵਾਚ ਕਰੋ। ਮੈਂ ਇਹ ਨਹੀਂ ਕਹਿੰਦਾ ਕਿ ਭਾਈ ਅੱਖਾਂ ਬੰਦ ਕਰਕੇ ਤੁਸੀਂ ਮੰਨ ਲਓ, ਲੇਕਿਨ ਇਸ ਵੇਲੇ ਇਹ ਮੌਕਾ ਹੈ ਜੇ ਇਸ ਦੇ ਮੁੱਦੇ ਤੇ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਵਾਰ ਫੁਟਿੰਗ ਦੇ ਉੱਤੇ ਮੁਕੰਮਲ ਹੋਣਾ ਚਾਹੀਦਾ ਹੈ, ਨੋ ਮੈਟਰ ਕੀ ਪ੍ਰਾਈਸ ਉਹਦੀ ਪੇ ਕਰਨੀ ਪੈਂਦੀ ਹੈ, ਕਿਉਂਕਿ ਇਹੀ ਅਲਟੀਮੇਟਲੀ, ਅਦਰਵਾਈਜ਼ ਜੇ ਕੋਈ ਇੰਡੀਆ ਦੀ ਸ਼ਰਾਰਤ ਅਮਰੀਕਾ ਦੀ ਸ਼ਹਿ ਤੇ ਇਸ ਰਾਊਟ ਨੂੰ ਕੱਟਣ ਦੀ ਲਾਈਨ ਹੁੰਦੀ ਹੈ ਔਰ ਟੈਰੀਟੋਰੀਅਲ ਲਿੰਕ ਟੁੱਟ ਜਾਂਦਾ ਚੀਨ ਪਾਕਿਸਤਾਨ ਦਾ, ਤੇ ਇਹ ਫਿਰ ਡਿਜ਼ਾਸਟਰ ਹੋਏਗਾ ਪਾਕਿਸਤਾਨ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।